ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਮਾਰਚ ਤੇ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਥੇ ਚਾਨਣ ਪਾਉਣਾ ਉਹ ਮਜ਼ਦੂਰਾਂ ਦੀ ਖਬਰ ਹੈ ਔਰ ਮਜ਼ਦੂਰਾਂ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਰਮਜ਼ਾਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਪਹਿਲੇ ਤੋਂ ਵੀ ਜ਼ਿਆਦਾ ਤੰਗ ਹੋ ਜਾਂਦੀ ਹੈ। ਤੁਹਾਨੂੰ ਪਤਾ ਹੈ ਕਿ ਰਮਜ਼ਾਨ ਦੇ ਵਿੱਚ ਖਰਚਾ ਵੱਧ ਜਾਂਦਾ ਹੈ, ਚੀਜ਼ਾਂ ਵੀ ਇੱਕ ਤਾਂ ਮਹਿੰਗੀਆਂ ਹੋ ਜਾਂਦੀਆਂ ਨੇ, ਉਹਦੇ ਨਾਲ ਥੋੜ੍ਹਾ ਜਿਹਾ ਚੀਜ਼ਾਂ ਜਿਹੜੀਆਂ ਅਸੀਂ ਰੋਜ਼ਾ ਰੱਖਣ ਵਾਸਤੇ ਇਸਤੇਮਾਲ ਕਰਦੇ ਹਾਂ ਉਹ ਥੋੜ੍ਹੀਆਂ ਜਿਹੀਆਂ ਮਹਿੰਗੀਆਂ ਹੁੰਦੀਆਂ ਨੇ, ਦੂਜੀਆਂ ਚੀਜ਼ਾਂ ਥੋੜ੍ਹੀਆਂ ਨਹੀਂ, ਸ਼ਾਇਦ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ। ਰੋਜ਼ਾ ਤਾਂ ਹੁਣ ਹਰ ਇੱਕ ਨਹੀਂ ਰੱਖਣਾ ਅਤੇ ਉਸ ਵਜ੍ਹਾ ਤੋਂ ਜਿਹੜਾ ਮਜ਼ਦੂਰ ਹੈ, ਮਾੜਾ ਬੰਦਾ ਹੈ, ਉਹਦਾ ਰੋਜ਼ੇ ਦੇ ਦੌਰਾਨ ਉਹਦੇ ਮਾਮਲਾਤ ਆਸਾਨ ਹੋਣ ਦੀ ਬਜਾਏ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਦੀਆਂ ਨਲਾਇਕੀਆਂ ਦੀ ਵਜ੍ਹਾ ਤੋਂ ਉਹਦੇ ਮਾਮਲਾਤ ਹੋਰ ਮੁਸ਼ਕਿਲ ਹੋ ਜਾਂਦੇ ਨੇ। ਅੱਗੋਂ ਫਿਰ ਈਦ ਆਉਂਦੀ ਹੈ, ਬੱਚਿਆਂ ਨੂੰ ਕੋਈ ਜੁੱਤੀ ਲੀੜਾ ਲੈ ਕੇ ਦੇਣਾ, ਉਹ ਮੁਸੀਬਤ ਇੱਕ ਨਵੀਂ ਬਣ ਜਾਂਦੀ ਹੈ। ਅਤੇ ਇਹ ਜਿਹੜਾ ਈਦ ਦਾ ਇਹ ਪੂਰਾ ਸੀਜ਼ਨ ਹੁੰਦਾ ਜਿੱਥੇ ਤਗੜੇ ਸਾਹੂਕਾਰਾਂ ਵਾਸਤੇ ਇੱਕ ਖੁਸ਼ੀ ਦਾ ਔਰ ਇੱਕ ਫੈਸਟੀਵਲ ਹੈ ਔਰ ਇੱਕ ਸੈਲੀਬ੍ਰੇਸ਼ਨ ਦਾ ਵੇਲਾ ਹੈ, ਉੱਥੇ ਗਰੀਬ ਵਾਸਤੇ ਇਹ ਇੱਕ ਡਰਾਉਣਾ ਖਾਬ ਬਣ ਜਾਂਦਾ ਹੈ ਔਰ ਉਹ ਦੁਆ ਕਰਦਾ ਵੀ ਇਹ ਨਾ ਹੀ ਆਏ ਅਗਲੇ ਸਾਲ, ਇਹ ਈਦ ਸ਼ੀਦ ਵਾਲਾ ਕੰਮ ਜਿਹੜਾ ਇਹ ਦੂਰ ਹੀ ਹੋ ਜਾਏ ਕਿਉਂਕਿ ਉਹਦੇ ਪੱਲੇ ਕੁਛ ਨਹੀਂ ਕੋਈ ਲੈ ਸਕੇ। ਬਹਰਹਾਲ ਹੁਣ ਇੱਕ ਡੌਨ ਨਿਊਜ਼ਪੇਪਰ, ਪਾਕਿਸਤਾਨ ਦਾ ਵੱਡਾ ਅੰਗਰੇਜ਼ੀ ਅਖਬਾਰ ਹੈ, ਤੁਹਾਨੂੰ ਪਤਾ, ਉਹਨਾਂ ਨੇ ਇੱਕ ਖਬਰ ਛਾਪੀ ਹੈ। ਉਹਨਾਂ ਖਬਰ ਛਾਪੀ ਹੈ ਕਿ ਉਹੀ ਮਰੀਮ ਨਵਾਜ਼ ਸ਼ਰੀਫ, ਜਿਨ੍ਹਾਂ ਦੇ ਬਾਰੇ ਸ਼ਹਿਜ਼ਾਦ ਅਕਬਰ ਸਾਹਿਬ ਨੇ ਦੱਸਿਆ ਕਿ ਆਰਮੀ ਚੀਫ ਸਾਹਿਬ ਕਹਿੰਦੇ ਨੇ ਵੀ ਉਹ ਕੈਰੀ ਬਹੁਤ ਅੱਛਾ ਕਰਦੇ ਨੇ ਆਪਣੇ ਆਪ ਨੂੰ ਅਤੇ ਤਕਰੀਰ ਬਹੁਤ ਅੱਛੀ ਕਰਦੇ ਨੇ। ਬਾਜੀ ਸਾਹਿਬਾ ਦੀ ਹਕੂਮਤ ਦੇ ਵਿੱਚ ਰੇਹੜੀਆਂ ਮੁਫਤ ਦੇਣ ਦਾ ਉਹਨਾਂ ਨੇ ਐਲਾਨ ਕੀਤਾ। ਅੱਛਾ, ਇਹ ਕਿਉਂ ਕੀਤਾ? ਪਹਿਲਾਂ ਤਾਂ ਬਾਜੀ ਨੇ ਕਿਉਂਕਿ ਰਾਤੋਂ ਰਾਤ ਇਮਰਾਨ ਖਾਨ ਬਣਨਾ ਅਤੇ ਹਰ ਉਹ ਕੰਮ ਕਰਨਾ ਜਿਹੜਾ ਇਮਰਾਨ ਖਾਨ ਨੇ ਕੀਤਾ ਪਰ ਕਰਨਾ ਭੈੜੇ ਤਰੀਕੇ ਨਾਲ। ਪਹਿਲਾਂ ਤਾਂ ਲੋਕਾਂ ਦੀਆਂ ਰੇਹੜੀਆਂ ਭੰਨੀਆਂ ਤੋੜੀਆਂ, ਚੇਤੇ ਕਰੋ, ਇਮਰਾਨ ਖਾਨ ਨੇ ਕੰਮ ਕਦੇ ਨਹੀਂ ਕੀਤਾ, ਬਲਕਿ ਮੈਂ ਇਸ ਗੱਲ ਦਾ ਗਵਾਹ ਹੈ ਕਿ ਸਖਤੀ ਨਾਲ ਅਹਿਕਾਮਾਤ ਸਨ ਕਿ ਤੁਸੀਂ ਕਿਸੇ ਵੱਡੇ ਜਿਹੜਾ ਲੈਂਡ ਗ੍ਰੈਬਰ ਹੈ ਉਹਦੇ ਕੋਲੋਂ ਕਾਨੂੰਨੀ ਰਿਲੀਜ਼ ਕਰਵਾ ਲਓ, ਸਰਕਾਰੀ ਜ਼ਮੀਨ ਰਿਲੀਜ਼ ਕਰਵਾ ਲਓ, ਲੇਕਿਨ ਮਾੜੇ ਬੰਦੇ ਦੀ ਰੇਹੜੀ, ਉਹਦਾ ਢਾਰਾ, ਉਹਦਾ ਥੜਾ, ਜਿਹੜਾ ਮਾੜਾ ਮਜ਼ਦੂਰ ਹੈ ਉਹਨੂੰ ਅਗਰ ਹੱਥ ਲਾਇਆ ਤਾਂ ਇਮਰਾਨ ਖਾਨ ਤੋਂ ਬੁਰਾ ਕੋਈ ਨਹੀਂ ਹੋਏਗਾ। ਇੱਕ ਇਨਸੀਡੈਂਟ ਹੋਇਆ ਸੀ ਸਿਰਫ ਸਾਡੀ ਗਵਰਨਮੈਂਟ 'ਚ ਕਿ ਇੱਕ ਅਸਿਸਟੈਂਟ ਕਮਿਸ਼ਨਰ ਨੇ ਇਹੋ ਜਿਹੀ ਇੱਕ ਹਰਕਤ ਕੀਤੀ ਸੀ। ਅਗਲੇ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪਤਾ ਲੱਗਾ ਔਰ ਉਹਨਾਂ ਨੇ ਇਹਦੇ ਉੱਤੇ ਇੱਕ ਤੋਂ ਜ਼ਿਆਦਾ ਮੀਟਿੰਗਸ ਕੀਤੀਆਂ ਔਰ ਉਸ ਤੋਂ ਬਾਅਦ ਮੇਰੇ ਸਮੇਤ ਉਹਨਾਂ ਦੇ ਦਫ਼ਤਰ 'ਚ ਇੱਕ ਦੋ ਲੋਕਾਂ ਦੀ ਇਹ ਖਸੂਸੀ ਡਿਊਟੀ ਸੀ ਕਿ ਤੁਸੀਂ ਮੀਡੀਆ ਦੇ ਉੱਤੇ ਨਜ਼ਰ ਰੱਖਣੀ ਹੈ, ਕਿਸੇ ਜਗ੍ਹਾ 'ਤੇ ਬਿਊਰੋਕਰੇਸੀ ਕਿਸੇ ਕੰਮ ਵਾਲੇ ਬੰਦੇ ਦੇ ਕੋਲੋਂ ਧੱਕੇ ਦੇ ਨਾਲ ਜਿਹੜਾ ਉਹ ਤਜਾਵਜ਼ਾਤ ਦੇ ਨਾਂ ਦੇ ਉੱਤੇ ਕਿਸੇ ਫਰੂਟ ਵਾਲੇ ਦੀ ਰੇਹੜੀ ਨਾਲ ਉਲਟਾਵੇ, ਉਹਦਾ ਫਰੂਟ ਲੁੱਟ ਕੇ ਨਾ ਲੈ ਕੇ ਜਾਵੇ, ਕਿਸੇ ਮਜ਼ਦੂਰ ਨਾਲ ਧੱਕਾ ਨਾ ਹੋਵੇ। ਇਹ ਇਮਰਾਨ ਖਾਨ ਦੀ ਇਨਸਟਰਕਸ਼ਨ ਹੁੰਦੀ ਸੀ। ਖੈਰ, ਹੁਣ ਬੀਬੀ ਨੇ ਪਹਿਲਾਂ ਤਾਂ ਲੋਕਾਂ ਦੀਆਂ ਰੇਹੜੀਆਂ ਭੰਨੀਆਂ, ਉਸ ਤੋਂ ਬਾਅਦ ਇਹ ਫੈਸਲਾ ਕੀਤਾ ਵੀ ਹੁਣ ਉਹਨਾਂ ਨੂੰ ਰੇਹੜੀਆਂ ਦੇਣੀਆਂ, ਉਹਨਾਂ ਨੂੰ ਮੁਫਤ ਰੇਹੜੀਆਂ ਦੇਣੀਆਂ ਨੇ, ਇਹ ਕਿਉਂਕਿ ਟਿਕਟੌਕ ਬਣਨੀ ਸੀ ਇਹਦੇ ਉੱਤੇ। ਅੱਛਾ ਜੀ, ਉਹਦੇ ਵਾਸਤੇ ਟੈਂਡਰ ਦਿੱਤਾ। ਟੈਂਡਰ ਦੇ ਵਿੱਚ ਡਿਫਰੈਂਟ ਕੰਪਨੀਜ਼ ਨੇ ਆ ਕੇ ਆਪਣਾ ਜਿਹੜਾ ਉਹ ਜਮ੍ਹਾਂ ਕਰਵਾਇਆ ਕਿ ਜੀ ਅਸੀਂ ਦੇਣ ਨੂੰ ਤਿਆਰ ਹਾਂ, ਅਸੀਂ ਇਹ ਰੇਹੜੀਆਂ ਸਪਲਾਈ ਕਰਨ ਨੂੰ ਤਿਆਰ ਹਾਂ। ਅੱਛਾ, ਉੱਥੇ ਇੱਕ ਕੰਪਨੀ ਨੇ ਆ ਕੇ ਇਹ ਦੱਸਿਆ ਕਿ ਜੀ ਅਸੀਂ 98,000 ਰੁਪਏ ਦੀ ਇੱਕ ਰੇਹੜੀ ਬਣਾ ਕੇ, ਕਾਰਟ ਜਿਹਨੂੰ ਕਹਿੰਦੇ ਨੇ, ਮਜ਼ਦੂਰ ਜਿੱਥੇ ਉਹ ਫਰੂਟ ਸ਼ਰੂਟ ਰੱਖ ਲੈਗਾ, ਉਹ 98,000 ਰੁਪਏ 'ਚ ਅਸੀਂ ਗਵਰਨਮੈਂਟ ਨੂੰ ਵੇਚਾਂਗੇ। ਅੱਛਾ ਜੀ, ਹੁਣ 98 ਵਾਲੇ ਨੂੰ ਦੇ ਦੇਣੀ ਚਾਹੀਦੀ ਸੀ ਕਿਉਂ, ਲੇਕਿਨ ਉੱਥੇ ਜ਼ਾਹਿਰ ਹੈ ਇਹਨਾਂ ਨੇ ਕਮਿਸ਼ਨ ਖਾਣੇ ਨੇ, ਇਹਨਾਂ ਦੇ ਸਾਰੀਆਂ ਅਲੀਆਂ ਤਲਲੀਆਂ, ਖਾਤਾ ਹੈ ਤਾਂ ਲਗਾਤਾ ਵੀ ਹੈ, ਲਗਾਤਾ ਹੈ ਤਾਂ ਖਾਤਾ ਵੀ ਹੈ, ਚੇਤਾ ਹੈ ਨਾ ਤੁਹਾਨੂੰ। ਅਤੇ ਇਹ ਬੈਗ ਐਡੇ ਮਹਿੰਗੇ ਅਤੇ ਸਰਜਰੀਆਂ, ਸਭ ਕੁਝ ਐਵੇਂ ਤਾਂ ਨਹੀਂ ਹੋ ਜਾਂਦਾ ਨਾ, ਇਹ ਕਿਤਿਓਂ ਤਾਂ ਪੈਸਾ ਆਉਣਾ, ਇਹ ਰੇਹੜੀਆਂ 'ਚੋਂ ਹੀ ਨਿਕਲਣਾ। ਹੁਣ ਤੁਸੀਂ ਆਖੋਗੇ ਵੀ ਗਰੀਬਾਂ 'ਚੋਂ ਹੀ ਨਿਕਲਣਾ, ਹਾਂਜੀ, ਇਹ ਕੰਮ ਹੀ ਧੰਦਾ ਹੀ ਇਹੋ ਜਿਹਾ ਹੈ। ਇਹ ਕਿਤੇ MRI ਮਸ਼ੀਨ ਲਵਾਂਗੇ, ਕਿਤੇ ਕੋਈ ਕੈਂਸਰ ਵਾਸਤੇ ਕੀਮੋਥੈਰੇਪੀ ਦਾ ਜਿਹੜਾ ਵੀ ਕੋਈ ਟੈਕਨੋਲੋਜੀ ਹੈ ਉਹ ਲਵਾਂਗੇ, ਇਹ ਉਹਨਾਂ 'ਚੋਂ ਹੀ ਪੈਸੇ ਬਚਣੇ ਨਾ, ਸਾਨੂੰ ਇਹੀ ਕੰਮ ਹੈ ਇਹਨਾਂ ਦਾ। ਖੈਰ, ਉਹ ਜਿਹੜਾ ਹੁਣ ਜਿਨ੍ਹਾਂ ਨੇ 98,000 ਦੀ ਦਿੱਤੀ ਆਪਣੀ ਇਨਵੋਇਸ ਜਾਂ ਕੋਟੇਸ਼ਨ ਕਿ ਅਸੀਂ ਇਹਦੇ 'ਤੇ ਰੇਹੜੀ ਦਿਆਂਗੇ, ਉਹਨਾਂ ਨੂੰ ਇਹਨਾਂ ਨੇ ਸਪਲਾਈ ਨਹੀਂ ਦਿੱਤੀ, ਉਹਨਾਂ ਕੋਲੋਂ ਰੇਹੜੀਆਂ ਨਹੀਂ ਖਰੀਦੀਆਂ। ਬਲਕਿ ਇੱਕ ਹੋਰ ਕੰਪਨੀ ਜਿਹਦਾ ਨਾਮ ਰਹਿਮਾਨ ਐਂਡ ਬ੍ਰਦਰਜ਼ ਹੈ, ਨਾਮ ਵੇਖੋ ਕਿੱਡਾ ਸੋਹਣਾ ਹੈ, ਰਹਿਮਾਨ, ਅੱਲਾ ਦੇ ਨਾਂ 'ਤੇ ਨਾਂ ਰੱਖਿਆ ਉਹਨਾਂ, ਔਰ ਇਸ ਪੈਸੇ ਨਾਲ ਹੁਣ ਉਹਨਾਂ ਨੇ ਉਮਰਾ ਕਰਨ ਵੀ ਜਾਣਾ ਹੈ। ਇਹ ਵੀ ਬੜਾ ਫੈਸ਼ਨ ਹੈ ਸਾਡੇ, ਇਹ ਹਟ ਕੇ ਉਮਰੇ ਕਰਦੇ ਨੇ, ਹਟ ਕੇ। ਇਹਨਾਂ ਨੂੰ ਕੋਈ ਪੁੱਛੇ ਵੀ ਤੁਹਾਨੂੰ ਸ਼ੱਕ ਹੈ ਵੀ ਤੁਹਾਡਾ ਪਹਿਲਾ ਕਬੂਲ ਨਹੀਂ ਰੱਬ ਨੇ ਕੀਤਾ ਜਿਹੜਾ ਹਟ ਕੇ ਕਰਦੇ ਜੇ, ਕਿਸੇ ਮਾੜੇ ਦੀ ਲਾਗੇ ਚਾਗੇ ਇਮਦਾਦ ਨਹੀਂ ਕਰਨੀ। ਮੈਂ ਕੋਈ ਮਜ਼ਹਬੀ ਨਹੀਂ ਇਹਦੇ ਉੱਤੇ ਫਤਵਾ ਦੇ ਰਿਹਾ, ਜ਼ਾਹਿਰ ਹੈ ਅੱਲਾ ਦੇ ਘਰ ਜਾਣਾ ਸਵਾਬ ਦਾ ਕੰਮ ਹੈ, ਕੋਈ ਜਿੰਨੀ ਵਾਰੀ ਮਰਜ਼ੀ ਜਾਵੇ, ਲੇਕਿਨ ਮੈਂ ਚੋਰਾਂ ਡਾਕੂਆਂ ਦੇ ਬਾਰੇ ਗੱਲ ਕਰਨ ਰਿਹਾ, ਜਿਹੜਾ ਆਪਣੀ ਕਮਾਈ ਕਰਕੇ ਜਾਂਦਾ ਹੈ ਹੱਕ ਹਲਾਲ ਦੀ, ਉਹ ਮੇਰੇ ਵੱਲੋਂ ਜਿੰਨੀ ਵਾਰੀ ਮਰਜ਼ੀ ਜਾਵੇ, ਉਹਦਾ ਕੰਮ ਅਤੇ ਉਹਦੇ ਰੱਬ ਦਾ ਕੰਮ ਹੈ। ਮੈਂ ਤਾਂ ਚੋਰਾਂ ਡਾਕੂਆਂ ਦੀ ਗੱਲ ਕਰਦਾ। ਇਹ ਜਿਹੜੇ ਬਿਊਰੋਕਰੇਟ ਨੇ, ਜਿਹੜੇ ਦੂਜੇ ਰਿਸ਼ਵਤਾਂ ਲੈ ਕੇ ਹਟ ਕੇ, ਜਾਂ ਜਿਹੜੇ ਕਰਪਸ਼ਨ ਕਰਕੇ ਪਾਕਿਸਤਾਨ ਦਾ ਪੈਸਾ ਖਾ ਕੇ ਅਤੇ ਹਟ ਕੇ ਉਮਰਿਆਂ ਦੇ ਉੱਤੇ ਜਾਂਦੇ ਨੇ, ਇਹਨਾਂ ਨੂੰ ਪਤਾ ਨਹੀਂ ਅੱਲਾ ਨੇ ਉੱਥੇ, ਮੈਨੂੰ ਤਾਂ ਲੱਗਦਾ ਇਹਨਾਂ ਦੀਆਂ ਪੇਸ਼ੀਆਂ ਨੇ, ਤਾਂ ਕਿ ਜਦੋਂ ਰੋਜ਼ੇ ਮਹਿਸ਼ਰ ਫਿਰ ਇਹਨਾਂ ਦਾ ਹਿਸਾਬ ਹੋਵੇ ਤਾਂ ਅੱਲਾ ਕਹੇ ਮੇਰੇ ਘਰ ਵੀ ਆਏ ਸੋ ਅਤੇ ਤੁਹਾਨੂੰ ਖੌਫ ਨਹੀਂ ਸੀ ਆਇਆ।
ਬਹਰਹਾਲ ਇਹ ਜਿਹੜੇ ਰਹਿਮਾਨ ਐਂਡ ਬ੍ਰਦਰਸ ਨੇ, ਇਹਨਾਂ ਨੇ ਜਨਾਬ ਉਹ ਹੀ ਰੇਹੜੀ ਮੁਬੈਨਾ ਤੌਰ 'ਤੇ ਰਿਪੋਰਟਡਲੀ ਇਹਨਾਂ ਨੇ 1,49,000 ਦੀ ਉਹ ਰੇਹੜੀ ਜਿਹੜੀ ਉਹ ਦਿੱਤੀ। 1,49,000 ਦਾ ਮਤਲਬ 1.5 ਲੱਖ ਦੀ, 150,000, ਕਿੱਥੇ 98,000, ਕਿੱਥੇ 150,000। ਔਰ ਮਜ਼ੇ ਦੀ ਗੱਲ ਹੈ ਕਿ ਆ ਗਈ ਹੈ, ਉਹ ਸਭ ਦੀ ਮਾਂ ਆ ਗਈ ਹੈ। ਉਹਨੇ ਫੈਸਲਾ ਕੀਤਾ ਕਿ ਮੈਂ 1.5 ਲੱਖ ਵਾਲੇ ਕੋਲੋਂ ਰੇਹੜੀ ਲੈਣੀ, 1.5 ਲੱਖ ਵਾਲੇ ਕੋਲੋਂ ਰੇਹੜੀ ਲਈ। ਅੱਛਾ, ਅੱਗੋਂ ਬੜੀ ਖੂਬਸੂਰਤ ਗੱਲ ਹੈ, 1.5 ਲੱਖ ਵਾਲੇ ਨੇ ਕੀ ਕੀਤਾ, ਉਹਨੇ ਜਾ ਕੇ ਜਿਹਨੇ 98,000 ਦੀ ਕੋਟੇਸ਼ਨ ਦਿੱਤੀ ਨਾ, ਸਿੱਧੀ ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਮੈਨੂੰ ਇੰਨੀਆਂ ਰੇਹੜੀਆਂ ਚਾਹੀਦੀਆਂ ਨੇ, 98,000 ਤੇਰਾ ਅਤੇ ਉਤਲਾ ਜਿਹੜਾ ਨਾ ਉਹ ਜ਼ਾਹਿਰ ਹੈ 51,000 ਮੇਰਾ, ਅਤੇ ਤੂੰ ਰੇਹੜੀਆਂ ਸਪਲਾਈ ਕਰ। ਰੇਹੜੀਆਂ ਉਹਦੇ ਕੋਲੋਂ ਹੀ ਬਣਵਾਈਆਂ, ਸਪਲਾਈ ਉਹਦੇ ਕੋਲ ਕਰਵਾਈਆਂ, ਅਤੇ ਆਪਣਾ ਘਰ ਬੈਠਿਆਂ ਹੀ ਵਿੱਚੋਂ ਰੇਹੜੀਆਂ ਦੇ ਚੋਂ ਫੀ ਰੇਹੜੀ ਜਿਹੜਾ ਉਹ 51,000 ਜੇਬ 'ਚ ਪਾ ਕੇ ਅਤੇ ਉਹ ਨਿਕਲ ਗਏ। ਅੱਗੋਂ ਆਉਂਦੇ ਨੇ ਹੋਰ ਲੈਣੀਆਂ ਪਤਾ ਨਹੀਂ 1000 ਰੇਹੜੀਆਂ। ਇਹ ਹੁਣ ਕਰੋੜਾਂ ਰੁਪਈਆਂ ਦੀ ਕਰਪਸ਼ਨ ਗਰੀਬ ਆਦਮੀ ਦੇ ਨਾਂ 'ਤੇ ਹੋਈ। ਅੱਗੇ ਸੁਣੋ, ਤੁਸੀਂ ਆਖੋਗੇ ਵੀ ਇੱਥੇ ਹੀ ਸ਼ਰਮ ਆ ਗਈ ਹੋਏਗੀ, ਕੰਮ ਰੁਕ ਗਿਆ ਹੋਏਗਾ। ਨਹੀਂ, ਇੱਥੇ ਨਹੀਂ। ਅੱਗੋਂ ਇਹ ਹੋਇਆ ਕਿ ਜਿਹੜੇ ਗਰੀਬਾਂ ਨੂੰ ਰੇਹੜੀਆਂ ਦਿੱਤੀਆਂ, ਹੁਣ ਰਮਜ਼ਾਨ ਦੇ ਵਿੱਚ ਕੁਰਾਨ ਦੇ ਉੱਤੇ ਹਲਫ ਦੇ ਰਹੇ ਨੇ ਕਿ ਸਾਡੇ ਕੋਲੋਂ 20, 25, 30 ਹਜ਼ਾਰ ਰਿਸ਼ਵਤ ਲੈ ਕੇ ਰੇਹੜੀਆਂ ਦਿੱਤੀਆਂ ਗਈਆਂ। ਸੋਚ ਸਕਦੇ ਹੋ ਤੁਸੀਂ, ਉੱਧਰੋਂ ਗਰੀਬਾਂ ਕੋਲੋਂ ਵੀ ਰਿਸ਼ਵਤ ਲੈ ਰਹੇ ਨੇ, ਉੱਧਰੋਂ ਟੈਂਡਰ ਦੇ ਵਿੱਚੋਂ ਵੀ ਮਾਲ ਖਾਦਾ। ਹੁਣ ਮੈਂ ਅੱਗੇ ਇਹਦੇ 'ਤੇ ਕੀ ਤਬਸਰਾ ਕਰਾਂ ਅਤੇ ਕੀ ਤਜਜ਼ੀਆ ਕਰਾਂ। ਅੱਗੇ ਚੱਲਨੇ, ਅਗਲੀ ਖਬਰ ਇਹ ਹੈ ਕਿ ਸਾਨੂੰ ਬਾਰ-ਬਾਰ ਇਹ ਦੱਸਿਆ ਜਾਂਦਾ ਹੈ ਵੀ ਜੇ ਅਸੀਂ ਨਾ ਹੁੰਦੇ, ਜੇ ਵੱਡੇ ਜਨਰਲ ਸਾਹਿਬ ਨਾ ਹੁੰਦੇ, ਉਹਨਾਂ ਨੇ ਹੀ ਆਖਿਆ ਸੀ, ਅਤੇ ਪਾਕਿਸਤਾਨ ਨੇ ਸੀਰੀਆ ਬਣ ਜਾਣਾ ਸੀ। ਜਨਾਬ, ਇਹ ਜਿਹੜੀ ਨਵੀਂ ਰੈਂਕਿੰਗ ਆਈ, ਉਹ ਸੀਰੀਆ ਸਾਡੇ ਤੋਂ ਬਿਹਤਰ ਹੋਇਆ ਖੜਾ ਟੈਰਰਿਜ਼ਮ ਦੇ ਵਿੱਚ। ਇਹ ਗਲੋਬਲ ਟੈਰਰਿਜ਼ਮ ਇੰਡੈਕਸ ਦੇ ਵਿੱਚ ਇਹ ਇੱਕ ਅਫਰੀਕਾ ਦਾ ਨਿੱਕਾ ਜਿਹਾ ਮੁਲਕ ਹੈ, ਉਹ ਸਾਡੇ ਤੋਂ ਉੱਤੇ ਹੈ ਸਿਰਫ, ਅਤੇ ਬਾਕੀ ਅਸੀਂ, ਅਤੇ ਸਾਡੇ ਤੋਂ ਥੱਲੇ ਅਫਗਾਨਿਸਤਾਨ, ਸ਼ਾਮ, ਸਾਰੇ ਮੁਲਕ ਸਾਡੇ ਤੋਂ ਥੱਲੇ ਨੇ। ਅਤੇ ਤੁਸੀਂ ਕਹਿੰਦੇ ਹੋ ਤੁਸੀਂ ਨਾ ਹੁੰਦੇ ਤਾਂ ਸ਼ਾਮ ਬਣ ਜਾਣਾ ਸੀ। ਇਹ ਤਾਂ ਤੁਸੀਂ ਸ਼ਾਮ ਤੋਂ ਵੀ ਕੰਮ ਗਾਹ ਨਗਾਤਾ ਸਰਕਾਰ। ਹੁਣ ਦੱਸ ਦਿਓ ਕਿਹਦੇ ਕੋਲੋਂ ਪੁੱਛਣਾ ਅਤੇ ਕੀ ਗੱਲ ਕਰਨੀ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ, ਉਹ ਡੈਨਮਾਰਕ ਦੀ ਇੱਕ ਕੰਪਨੀ, ਬੜੀ ਵੱਡੀ ਕੰਟੇਨਰਾਂ ਦੀ, ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਉਹ ਕੰਟੇਨਰਸ, ਉਹਨਾਂ ਦੇ ਹੀ ਹਰ ਜਗ੍ਹਾ 'ਤੇ ਤੁਸੀਂ ਨਾਮ ਹੀ ਲਿਖੇ ਵੇਖਦੇ ਹੋ। ਉਹ ਕੰਪਨੀ ਨੇ ਪਾਕਿਸਤਾਨ ਦੇ ਵਿੱਚ $2 ਅਰਬ ਦਾ ਮਨਸੂਬਾ ਬਣਾਇਆ, ਇੱਥੇ ਆਪਣਾ ਸਿਸਟਮ ਪੂਰਾ ਲੈ ਕੇ ਆਉਣ ਦਾ, ਇਨਵੈਸਟਮੈਂਟ ਕਰਨ ਦਾ। ਲੇਕਿਨ ਸਾਡਾ ਤਾਂ ਜ਼ੋਰ ਹੀ ਕੰਟੇਨਰਾਂ 'ਤੇ, ਤੁਹਾਨੂੰ ਪਤਾ। ਤੁਸੀਂ ਆਖੋਗੇ ਕੰਟੇਨਰ, ਸਾਡੀ ਐਕਸਪੋਰਟ ਤਾਂ ਥੱਲੇ ਗਈ, ਫਿਰ ਸਾਡਾ ਜ਼ੋਰ ਕਾਹਦਾ ਕੰਟੇਨਰਾਂ 'ਤੇ। ਇਹ ਜਿਹੜਾ ਆਵਾਮ ਨੂੰ ਅਸੀਂ ਡੱਕਣਾ ਹੈ। ਪੂਰੀ ਦੁਨੀਆ 'ਚ ਕੰਟੇਨਰ ਉਹਨੇ ਇਸਤੇਮਾਲ ਨਹੀਂ ਹੁੰਦੇ ਐਕਸਪੋਰਟ ਵਾਸਤੇ ਜਿੰਨੇ ਅਸੀਂ ਇਸਤੇਮਾਲ ਕਰ ਲੈਂਦੇ ਆਪਣੇ ਇੱਥੇ ਰਾਹ ਡੱਕਣ ਵਾਸਤੇ। ਕੰਟੇਨਰ ਡੱਕ ਲੈਂਦੇ ਲੋਕਾਂ ਦੇ, ਉਹ ਤੋਂ ਪੂਰੀ ਕੰਟੇਨਰ ਇੰਡਸਟਰੀ ਜਿਹੜੀ ਹੈ ਉਹਦੀ ਤਬਾਹੀ ਨਿਕਲ ਗਈ ਹੈ। ਉਹ ਹੁਣ ਜਿਹੜੀ ਐਡੀ ਵੱਡੀ ਕੰਪਨੀ ਆਣੀ ਸੀ, ਜ਼ਾਹਿਰ ਹੈ ਉਹ ਇੱਥੇ ਤੇ ਇਨਵੈਸਟਮੈਂਟ ਤਾਂ ਹੀ ਕਰੇਗੀ ਅਗਰ ਉਹਨਾਂ ਦੀ ਸਪਲਾਈ ਚੇਨ ਦਰੁਸਤ ਰਵੇ। ਉਹ ਇਸ ਸਾਰੇ ਰੀਜਨ ਦੇ ਵਿੱਚ ਪਾਕਿਸਤਾਨ ਦੀ, ਕਿਉਂਕਿ ਲੋਕੇਸ਼ਨ ਤਾਂ ਬੜੀ ਅੱਛੀ ਹੈ ਕਰਾਚੀ ਦੀ ਪੋਰਟ ਦੀ, ਜਾਂ ਗਵਾਦਰ ਪੋਰਟ ਦੀ, ਜਾਂ ਕਰਾਚੀ ਪੋਰਟ ਦੀ, ਅਤੇ ਉਹ ਸਾਰੇ ਮੁਲਕਾਂ ਦੇ ਵਿੱਚ ਇੱਥੇ ਇੱਕ ਤੁਸੀਂ ਇਹ ਕਹਿ ਲਓ ਕਿ ਇੱਕ ਤੇਜ਼ੀ ਦੇ ਨਾਲ ਉਹਨਾਂ ਦੇ ਕੰਟੇਨਰ ਮੂਵ ਕਰ ਸਕਣ। ਅਸੀਂ ਕੀ ਕੀਤਾ, ਅਸੀਂ ਆਏ ਦਿਨ ਕੰਟੇਨਰ ਫੜ ਲੈਂਦੇ। ਉਹਨਾਂ ਨੇ ਹੁਣ ਹੱਥ ਚੁੱਕ ਦਿੱਤੇ, ਅਤੇ ਇੱਥੇ 2 ਅਰਬ ਲਾਉਣ ਦੀ ਬਜਾਏ ਉਹਨਾਂ ਹਿੰਦੁਸਤਾਨ ਦੇ ਵਿੱਚ $5 ਅਰਬ ਦੀ ਇਨਵੈਸਟਮੈਂਟ ਜਾ ਕੇ ਉੱਤੇ ਸਾਈਨ ਕਰ ਲਿਆ ਮੁਆਹਦਾ। ਇਹ ਜੇ ਸਾਡੇ ਚੌਧਰੀ ਸਾਹਿਬ ਦਾ ਕੰਮ। ਦੂਜੇ ਪਾਸੇ ਚੌਧਰੀ ਸਾਹਿਬ ਨੇ SIFC ਬਣਾਈ ਸੀ, ਉਹ ਹੁਣ BBC ਨੇ ਧੋ ਕੇ ਰੱਖ ਦਿੱਤਾ। ਕੱਲ੍ਹ ਦੇ ਅਸੀਂ ਵੀਲੌਗ 'ਚ ਗੱਲ ਕੀਤੀ ਉਰਦੂ 'ਚ, ਉਹਨੂੰ ਵੇਖਿਓ ਉੱਥੇ ਤਫਸੀਲ ਨਾਲ। ਇੱਥੇ ਤਾਂ ਗੱਲ ਨਹੀਂ ਕਰ ਸਕਾਂਗਾ ਬਹੁਤੀ, ਕਿਉਂਕਿ ਉੱਥੇ ਕੀਤੀ ਹੋਈ ਹੈ। ਉਹਨਾਂ ਧੋ ਕੇ ਰੱਖ ਦਿੱਤਾ। ਉਹਨਾਂ ਕਿਹਾ ਜੀ ਸਿਫਰ ਇਨਵੈਸਟਮੈਂਟ ਹੈ, ਸਿਰਫ ਆਪਣੇ ਬੰਦੇ ਖਪਾਉਣ ਦੀ ਉਹਦੇ 'ਤੇ ਸਾਰਾ ਇਹ ਕੰਮ ਸੀ। ਅੱਛਾ, ਬਲਕਿ ਇੱਕ ਅਵਾਨ ਸਾਹਿਬ ਨੇ ਉਹਨਾਂ ਟਵੀਟ ਕੀਤਾ ਸੀ ਕਿ ਇਨਵੈਸਟਮੈਂਟ ਤਾਂ ਜ਼ੀਰੋ ਆਈ ਹੈ। ਪਤਾ ਇਹ ਲੱਗਾ ਵੀ SIFC ਜਿਹੜੀ ਹੈ ਉਹ ਅਸਲ 'ਚ ਇਸ ਲਈ ਬਣਾਈ ਸੀ ਵੀ ਜਿਹੜੀ ਕੋਈ ਚੰਦ ਅਦਾਰੇ ਰਹਿ ਗਏ ਨੇ, ਜਾਂ ਚੰਦ ਐਸੇ ਏਰੀਆਜ਼ ਰਹਿ ਗਏ ਨੇ, ਸੈਕਟਰ ਰਹਿ ਗਏ ਨੇ ਜਿੱਥੇ ਚੌਧਰੀ ਸਾਹਿਬ ਦਾ ਕਬਜ਼ਾ ਨਹੀਂ, ਉਹਨਾਂ ਨੇ SIFC ਬਣਾ ਕੇ ਉਹ ਵੀ ਹਥਿਆਰ ਲੈ ਲੈਣ, ਉਹ ਵੀ ਆਪਣੇ ਥੱਲੇ ਕਰ ਲੈਣ। ਹਾਂਜੀ, ਇਹ ਜ਼ਮੀਨਾਂ ਸ਼ਮੀਨਾਂ ਤਾਂ ਪਹਿਲੇ ਮਜ਼ਾਰਿਆਂ ਕੋਲ ਆਇਆ ਸਨ, ਉਹਨਾਂ ਕਿਹਾ ਇਹ ਵੀ ਖੋਲੋ, ਇਹ ਵੀ ਆਪਣੇ ਕੋਲ ਲੈ ਲਓ। ਅਤੇ ਉਹਨਾਂ ਕਿਹਾ ਕਿ SIFC ਕਿਹਾ ਤਾਂ ਸਾਨੂੰ ਇਹੀ ਸੀ ਵੀ ਇਨਵੈਸਟਮੈਂਟ ਲਿਆਉਣੀ, ਪਰ ਇਨਵੈਸਟਮੈਂਟ ਦਾ ਇੱਥੇ ਕੋਈ ਚੱਕਰ ਨਹੀਂ ਸੀ। ਅਸਲ ਦੇ ਵਿੱਚ ਜਿਹੜੇ ਵਸਾਇਲ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ। ਹੁਣ ਉਹ BBC ਵੀ ਇਹੀ ਕਹਿੰਦਾ ਕਿ ਕਿਸੇ ਕਿਸਮ ਦੀ ਕੋਈ ਇਨਵੈਸਟਮੈਂਟ ਜਿਹੜੀ ਹੈ ਉਹ ਨਹੀਂ ਆਈ, ਜ਼ੀਰੋ ਹੈ। ਔਰ ਸਿਰਫ ਜਿਹੜੇ ਰਿਟਾਇਰਡ ਫੌਜੀ ਅਫਸਰਾਨ ਨੇ ਉਹਨਾਂ ਨੂੰ ਡਿਊਟੀਆਂ 'ਤੇ ਲਾਇਆ, ਅਤੇ ਥੱਲੇ ਕਿਤੇ ਮਜ਼ਾਰੇ ਲੜਨ ਡਏ ਨੇ, ਕਿਤੇ ਟੂਰਿਜ਼ਮ ਵਾਲੇ ਅੱਗੋਂ ਲੜਨ ਡਏ ਨੇ ਵੀ ਸਾਡੀ ਰੋਜ਼ੀ ਜਿਹੜੀ ਖੋਣ ਡਏ। ਅਤੇ ਮਤਲਬ ਕਿਸੇ ਬੰਦੇ ਨੂੰ ਕੋਈ ਪਤਾ ਨਹੀਂ ਕਿ ਇੱਥੇ ਮਾਮਲਾ ਕੀ ਹੈ। ਅੱਛਾ ਜੀ, ਅਗਲੀ ਖਬਰ ਡੇਰਾ ਗਾਜ਼ੀ ਖਾਨ ਤੋਂ ਤੁਹਾਡੇ ਸਾਹਮਣੇ ਰੱਖਣੀ। ਸ਼ਰਮਨਾਕ ਖਬਰ ਹੈ ਸਾਡੇ ਸਾਰਿਆਂ ਵਾਸਤੇ। ਮੈਂ ਹੀ ਕਹਾਂਗਾ ਕਿ ਸ਼ਰਮ ਨਾਲ ਡੁੱਬਣ ਦਾ ਮਕਾਮ ਹੈ ਸਾਡੇ ਵਾਸਤੇ। ਖਬਰ ਇਹ ਹੈ ਕਿ ਉੱਥੇ ਇੱਕ ਬੱਚੀ ਦੇ ਮੰਗੇਤਰ ਨੇ ਕਿਸੇ ਹੋਰ ਬੱਚੀ ਨੂੰ ਤੰਗ ਕੀਤਾ ਜਾਂ ਉਹਦੇ ਨਾਲ ਕੋਈ ਹਰਕਤ ਕੀਤੀ, ਅਤੇ ਜਿਹੜੀ ਸਾਡੀਆਂ ਦਕੀਆਨੂਸੀ ਤਰੀਕੇ ਵਾਰਦਾਤ ਨੇ, ਉਹ ਜਿਹੜਾ ਮੰਗੇਤਰ ਸੀ ਮੁੰਡਾ, ਉਹਦੀ ਸਜ਼ਾ, ਉਹਦੀ ਜਿਹੜੀ ਮੰਗੇਤਰ ਲੜਕੀ ਸੀ ਉਹਨੂੰ ਦਿੱਤੀ ਗਈ, ਅਤੇ ਉਹਨੂੰ ਵਨੀ ਕਰ ਦਿੱਤਾ ਗਿਆ। ਪਤਾ ਹੀ ਹੈ ਤੁਹਾਨੂੰ ਵਨੀ ਦਾ ਜਿਹੜਾ ਪੂਰਾ ਕੌਨਸੈਪਟ ਹੈ, 7 ਲੱਖ ਰੁਪਈਆ ਅਤੇ ਨਾਲ ਵਨੀ।
ਕੁੜੀ ਦੇ ਪਿਓ ਨੇ ਕਿਹਾ ਵੀ ਇਹਦੇ 'ਚ ਮੇਰੀ ਬੱਚੀ ਦਾ ਕੀ ਕਸੂਰ ਹੈ, ਮੇਰਾ ਕੀ ਕਸੂਰ ਹੈ, ਕੁੜੀ ਦੀ ਮੰਗਣੀ ਕੀਤੀ ਸੀ ਕਿਸੇ ਨਾਲ, ਉਸ ਮੁੰਡੇ ਨੇ ਕੀਤਾ ਜੋ ਵੀ ਕੀਤਾ ਅੱਗੋਂ। ਲੇਕਿਨ ਜਨਾਬ ਜਿਹੜੀ ਪੰਚਾਇਤ ਹੋਈ ਉੱਥੇ ਜਿਹੜੇ ਪੈਂਚ ਸਨ ਉਹ ਵੀ ਕੋਈ ਬੜੇ ਹੀ ਬੇਸ਼ਰਮ ਸਨ ਬਈ, ਕੋਈ ਠੰਡੇ ਹੀ ਬੇਸ਼ਰਮ ਨੇ। ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ, ਕੁੜੀ ਨੂੰ, ਬੱਚੀ ਨੂੰ ਬੰਨੀ ਕਰਨਾ। ਪਿਓ ਨੇ ਪੂਰੀ ਜਾਨ ਮਾਰੀ, ਮਤਲਬ ਕਿ ਪੂਰਾ ਜ਼ੋਰ ਲਾਇਆ ਇਸ ਗੱਲ ਨੂੰ ਟੱਕਣ ਨੂੰ। ਜਿਸ ਵੇਲੇ ਵਿਚਾਰਾ ਨਾ ਡੱਕ ਸਕਿਆ ਤੇ ਬਸ ਫਿਰ ਰੱਬ ਕੋਲ ਚਲਾ ਗਿਆ। ਜਿਸ ਵੇਲੇ ਰੱਬ ਕੋਲ ਚਲਾ ਗਿਆ ਤੇ ਪਿੱਛੋਂ ਉਹਦਾ ਇੱਕ ਆਪਣਾ WhatsApp ਦੇ ਉੱਤੇ ਉਹਦਾ ਇੱਕ ਵੌਇਸ ਨੋਟ ਵਾਇਰਲ ਹੋ ਗਿਆ, ਜਿਹਦੇ 'ਚ ਉਹਨੇ ਆਪਣੀ ਇਹ ਸਾਰੀ ਦਾਸਤਾਨ ਦੱਸੀ ਕਿ ਮੇਰੇ ਨਾਲ ਕੀ ਹੋਇਆ। ਉਹ ਜਿਸ ਵੇਲੇ ਵਾਇਰਲ ਹੋਇਆ ਤਾਂ ਉਸ ਵੇਲੇ ਸਭ ਦੀ ਮਾਂ ਆ ਗਈ ਹੈ। ਉਹਦੀ ਹਕੂਮਤ ਨੂੰ ਪਤਾ ਲੱਗਾ, ਨਾ ਪੁਲਿਸ ਨੇ ਉਸ ਤੋਂ ਪਹਿਲਾਂ ਕੁਝ ਕੀਤਾ, ਨਾ ਕੋਈ ਐਕਸ਼ਨ ਲਿਆ, ਔਰ ਹੁਣ ਫੜਦੇ ਫਿਰਦੇ ਨੇ ਉਸ ਪੰਚਾਇਤ ਵਾਲਿਆਂ ਨੂੰ। ਨਾ ਹਜੇ ਤੱਕ ਕਿਸੇ ਨੂੰ ਸਸਪੈਂਡ ਕੀਤਾ ਹੈ, ਨਾ ਕਿਸੇ ਨੂੰ ਉਹਦੇ 'ਤੇ ਅਕਾਊਂਟੇਬਿਲਿਟੀ ਹੋਣੀ ਹੈ। ਜਾਣ ਵਾਲਾ ਉੱਤੇ ਚਲਾ ਗਿਆ, ਬੱਚੀ ਬੰਨੀ ਹੋ ਗਈ, ਜਿਹੜਾ ਕਿਸੇ ਨਾਲ ਜ਼ੁਲਮ ਹੋਣਾ ਸੀ ਹੋ ਗਿਆ। ਇਹ ਮੇਰੀ ਸਮਝ ਤੋਂ ਬਾਹਰ ਹੈ। ਕਿਹੋ ਜਿਹੀਆਂ ਬਗੈਰਤੀਆਂ ਨੇ ਅਸੀਂ ਬਣਾਈਆਂ ਹੋਈਆਂ ਨੇ, ਔਰ ਕਿਹੋ ਜਿਹੇ ਸਾਡੇ ਅਸੂਲ ਨੇ ਜਿਨ੍ਹਾਂ ਦੇ ਉੱਤੇ ਅਸੀਂ ਹਰ ਵਾਰੀ ਔਰਤ ਨੂੰ ਵਾਰਦੇ ਹਾਂ, ਹੋਰ ਸਾਡਾ ਕੰਮ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਪਤਾ ਹੀ ਹੈ ਕਿ ਜੋ ਕੁਛ ਡਾਕਟਰ ਫੈਸਲ ਮਸੂਦ ਸਾਹਿਬ ਨਾਲ ਕੀਤਾ ਗਿਆ ਸੀ, ਜਿਸ ਤਰ੍ਹਾਂ ਉਹਨਾਂ ਦੀ ਤਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ 'ਤੇ ਪਹਿਲੀ ਤਾਂ ਮੇਰੀ ਹੈਰਾਨੀ ਇਹ ਹੈ ਕਿ ਨੌਜਵਾਨ ਡਾਕਟਰ ਤੇ ਬੋਲੇ ਨੇ, ਲੇਕਿਨ ਜਿਹੜੇ ਸੀਨੀਅਰ ਡਾਕਟਰ ਨੇ ਉਹਨਾਂ ਮੂੰਹ 'ਚ ਘੁੰਗਣੀਆਂ ਪਾਈਆਂ ਨੇ। ਬਿਲਕੁਲ ਉਂਝ ਹੀ ਜਿਵੇਂ ਸਾਡੇ, ਮੇਰਾ ਮਤਲਬ ਹੈ ਕਿ ਬੜੇ ਸਾਰੇ ਰਿਟਾਇਰਡ ਅਫਸਰਾਨ ਜਿਹੜੇ ਨੇ ਕਿਸੇ ਵੀ ਸ਼ੋਬੇ ਦੇ, ਉਹ ਇੱਕਾ ਦੁੱਕਾ ਕੱਢ ਕੇ, ਤੁਸੀਂ ਫੋਰਨ ਆਫਿਸ ਦਾ ਕੋਈ ਬੰਦਾ ਤੁਹਾਨੂੰ ਕਦੇ ਨਹੀਂ ਬੋਲਦਾ ਨਜ਼ਰ ਆਏਗਾ ਸ਼ਮਸ਼ਾਦ ਸਾਹਿਬ ਤੋਂ ਇਲਾਵਾ। ਇਸੇ ਤਰੀਕੇ ਨਾਲ ਰਿਟਾਇਰਡ ਸਾਡੇ ਜਿਹੜੇ ਜਨਰਲ ਸਾਹਿਬਾਨ ਨੇ, ਉਹਨਾਂ ਨੂੰ ਵੀ ਪਲਾਟਾਂ ਦੀ ਫਿਕਰ ਕਾਫੀ ਹੈ ਦੋਸਤਾਂ ਨੂੰ। ਉਹ ਵੀ ਜਦੋਂ ਦਾ ਇਹਨਾਂ ਨੇ ਗੋਡਾ ਫੇਰਿਆ ਹੈ ਚੌਧਰੀ ਨਿਜ਼ਾਮਦੀਨ, ਉਹਨਾਂ ਨੇ ਉਹ ਵੀ ਬੋਲਣਾ ਛੱਡ ਗਏ ਨੇ। ਮਤਲਬ ਸਾਰੇ ਜਿਹੜੇ ਨਾ ਉਹਨਾਂ ਨੇ ਕਿਹਾ ਵੀ ਹਟ ਜਾਓ ਬਈ ਪਾਸੇ 'ਤੇ। ਇਹੀ ਕੰਮ ਡਾਕਟਰਾਂ 'ਚ ਹੋਇਆ। ਹਾਲਾਂਕਿ ਜੋ ਕੁਝ ਡਾਕਟਰ ਫੈਸਲ ਸਾਹਿਬ ਨੇ ਕੀਤਾ ਸੀ, ਇੱਥੇ ਤੇ ਜਨਰਲ ਸਾਹਿਬ ਨੇ ਆਪ ਨਹੀਂ ਕੀਤਾ, ਇੱਥੇ ਤੇ ਅੱਗੋਂ ਮਹਾਰਾਣੀ ਸਾਹਿਬਾਂ ਨੇ ਕੀਤਾ। ਇਹਨਾਂ ਨੂੰ ਕਮ ਅਜ਼ ਕਮ ਅਲਾਮਤੀ ਅਸਤੀਫੇ, ਮੈਂ ਨਹੀਂ ਕਹਿੰਦਾ ਪੱਕੇ ਅਸਤੀਫੇ, ਅਲਾਮਤੀ ਅਸਤੀਫੇ ਦਿੰਦੇ, ਅਲਾਮਤੀ ਹੜਤਾਲ ਕਰਦੇ, ਅਲਾਮਤੀ ਤਰੀਕੇ ਦੇ ਨਾਲ ਡਿਨਾਈ ਕਰਦੇ ਕਿ ਅਸੀਂ, ਸਾਡੇ ਨਾਲ ਇਹ ਤੁਸੀਂ ਸਲੂਕ ਨਹੀਂ ਕਰ ਸਕਦੇ, ਅਸੀਂ ਐਡੇ ਬੇਸ਼ਰਮ ਨਹੀਂ ਕਿ ਤੁਸੀਂ ਸਾਡੀ ਇਸ ਤਰ੍ਹਾਂ ਬੇਇੱਜ਼ਤੀ ਕਰੋ ਸਾਰੀ ਪਬਲਿਕ ਦੇ ਸਾਹਮਣੇ। ਲੇਕਿਨ ਕਿਸੇ ਨੇ ਦੰਦ ਤੋਂ ਦੰਦ ਨਹੀਂ ਚੁੱਕਿਆ। ਜਿਹੜੇ ਨੌਜਵਾਨ ਡਾਕਟਰਸ ਨੇ, ਜਿਸ ਤਰ੍ਹਾਂ ਡਾਕਟਰ ਸ਼ਹਿਰੀਆਰ ਨਿਆਜ਼ੀ, ਉਹਨੇ ਹਿੰਮਤ ਕੀਤੀ, ਇੱਕ ਵੀਡੀਓ ਮੈਸੇਜ ਰਿਕਾਰਡ ਕਰਾਇਆ ਅਤੇ ਉਹਦੇ 'ਤੇ ਉਲਟਾ ਪੀਕਾ ਦਾ ਪਰਚਾ ਦੇ ਦਿੱਤਾ ਅਤੇ ਹੁਣ ਛਾਪੇ ਮਾਰ ਰਹੇ ਨੇ ਉਹਨੂੰ ਚੁੱਕਣ ਲਈ। ਉਹ ਹੈਗਾ ਓਨਕੋਲੋਜੀ ਦਾ ਸਰਜਨ, ਕੈਂਸਰ ਦਾ ਸਰਜਨ, ਜਿਹੜੇ ਪਾਕਿਸਤਾਨ ਦੇ ਵਿੱਚ ਪਹਿਲਾਂ ਹੀ ਆਟੇ 'ਚ ਨਮਕ ਦੇ ਬਰਾਬਰ ਨੇ। ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕੈਂਸਰ ਦਾ ਮਰਦਾ ਹੈ, ਤਾਂ ਡਾਕਟਰ ਬੜੇ ਹੀ ਥੋੜ੍ਹੇ ਨੇ, ਪਹਿਲਾਂ ਹੀ ਬੜੇ ਹੀ ਥੋੜ੍ਹੇ ਨੇ, ਮੈਂ ਜ਼ੋਰ ਲਾ ਕੇ ਕਹਿਣ ਡਿਆ। ਅਤੇ ਪੱਖਰ ਦੇ ਇਲਾਕੇ ਦੇ ਵਿੱਚ ਜਿੱਥੇ ਆਮ ਡਾਕਟਰ ਨਹੀਂ ਲੱਭਦਾ, ਉੱਥੇ ਕੈਂਸਰ ਦਾ ਡਾਕਟਰ ਕਿਵੇਂ ਲੱਭਣਾ? ਔਰ ਉਸ ਇਲਾਕੇ 'ਚ ਕੈਂਸਰ ਹੈ ਵੀ ਬਹੁਤ ਹੈ। ਉਹ ਹੁਣ ਉਹਨਾਂ ਦੀ ਜਿਹੜੀ ਆਖਰੀ ਸੋਸ਼ਲ ਮੀਡੀਆ ਦੀ ਜਿਹੜੀ ਪੋਸਟ ਹੈ, ਉਹਨੇ ਮੇਰਾ ਦਿਲ ਹੀ ਤੋੜ ਕੇ ਰੱਖ ਦਿੱਤਾ, ਹਿਲਾ ਦਿੱਤਾ। ਹੁਣ ਉਹ ਡਾਕਟਰ ਲੁਕਦਾ ਫਿਰਦਾ ਹੈ ਜਿਵੇਂ ਸਾਨੂੰ ਕਿਸੇ ਵੇਲੇ ਪਨਾਹਾਂ ਲੈਣੀਆਂ ਪੈਂਦੀਆਂ ਸਨ ਇਹਨਾਂ ਦੇ ਜ਼ੁਲਮ ਤੋਂ। ਉਹ ਹੁਣ ਕਿਉਂਕਿ ਉੱਤੇ ਪਰਚਾ ਦੇ ਦਿੱਤਾ, ਉਹਨੂੰ ਫੜਨਗੇ, ਉਹਨੂੰ ਮਾਰਨ ਕੁੱਟਣਗੇ, ਉਹਦੇ ਨਾਲ ਧੱਕਾ ਕਰਨਗੇ। ਇਸ ਵੇਲੇ ਮਹਾਰਾਣੀ ਤੇ ਤੁਹਾਨੂੰ ਪਤਾ ਹੈ ਕਿ ਜੋ ਆਖਦਾ ਹੈ ਉਹੀ ਅਖੀਰ ਹੈ। ਅਤੇ ਹੁਣ ਉਹ ਡਾਕਟਰ ਸਾਹਿਬ ਅੱਗੇ ਪਿੱਛੇ ਹੋਏ ਨੇ। ਹੋਣਾ ਵੀ ਚਾਹੀਦਾ, ਉਹਨਾਂ ਨੂੰ ਆਪਣੀ ਹਿਫਾਜ਼ਤ ਕਰਨੀ ਚਾਹੀਦੀ, ਬਿਲਕੁਲ। ਔਰ ਉਹਨਾਂ ਨੇ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ, ਉਹ ਤੁਹਾਡੇ ਸਾਹਮਣੇ ਰੱਖਣਾ। ਉਹਨਾਂ ਨੇ ਹੁਣ ਪੂਰੇ ਪਾਕਿਸਤਾਨ ਦੇ ਡਾਕਟਰਾਂ ਨੂੰ ਅਪੀਲ ਕੀਤੀ, ਵੈਸੇ ਡੁੱਬ ਕੇ ਮਰਨ ਦਾ ਮੁਕਾਮ ਹੈ ਸਾਡੇ ਸਾਰਿਆਂ ਵਾਸਤੇ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਉਹਨਾਂ ਨੇ ਇਹ ਪਹਿਲੀ ਗੱਲ ਤਾਂ ਨਹੀਂ ਕਹੀ, ਲੇਕਿਨ ਮੇਰਾ ਇਹ ਤਜਜ਼ੀਆ ਹੈ ਵੀ ਉਹਨਾਂ ਸ਼ਰਮ ਦਵਾਈ ਹੈ ਵੀ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਮੇਰੇ ਮਰੀਜ਼ ਹੀ ਵੇਖ ਲਿਓ। ਉਹਨਾਂ ਨੇ ਕਿਹਾ ਕਿ ਪੱਖਰ 'ਚ ਲੋਕ ਬੜੇ ਗਰੀਬ ਨੇ ਅਤੇ ਇੱਥੇ ਇਹਨਾਂ ਕੋਲ ਕੈਂਸਰ ਦੇ ਬਹੁਤੇ ਡਾਕਟਰ ਨਹੀਂ, ਅਤੇ ਮੈਨੂੰ ਤਾਂ ਹੁਣ ਅੱਗੇ ਪਿੱਛੇ ਹੋਣਾ ਪੈ ਗਿਆ। ਅਤੇ ਅਗਰ ਇੱਥੋਂ ਮੇਰਾ ਕੋਈ ਮਰੀਜ਼ ਆਵੇ ਤਾਂ ਉਹਨੂੰ ਪਲੀਜ਼ ਪ੍ਰਾਇਓਰਿਟੀ 'ਤੇ ਚੈੱਕ ਕਰ ਲਿਓ। ਮਾੜੇ ਬੰਦੇ ਨੇ, ਇਹਨਾਂ ਨੂੰ 10 ਦਿਨ ਬਾਅਦ ਦੀ ਅਪਾਇੰਟਮੈਂਟ ਨਾ ਦਿਓ, ਇਹ ਉੱਥੇ ਨਹੀਂ ਰਹਿ ਸਕਦੇ। ਇਹ ਲਾਹੌਰ ਇੰਨਾ ਖਰਚਾ ਨਹੀਂ ਪੂਰਾ ਕਰ ਸਕਦੇ, ਜਾਂ ਵੱਡਿਆਂ ਸ਼ਹਿਰਾਂ 'ਚ ਖਰਚਾ ਨਹੀਂ ਪੂਰਾ ਕਰ ਸਕਦੇ ਰਹਿਣ ਦਾ। ਅਤੇ ਮਿਹਰਬਾਨੀ ਕਰਕੇ ਇਹਨਾਂ ਨੂੰ ਚੈੱਕ ਕਰ ਲਿਓ ਟਾਈਮ 'ਤੇ। ਅਤੇ ਨਾਲ ਉਹਨਾਂ ਆਪਣੇ ਮਰੀਜ਼ਾਂ ਨੂੰ ਕਿਹਾ ਵੀ ਮੈਂ WhatsApp ਦੇ ਉੱਤੇ ਮੌਜੂਦ ਹੋਵਾਂਗਾ, ਕਿਉਂਕਿ ਦੂਜੇ ਨੰਬਰ 'ਤੇ ਤਾਂ ਲੋਕੇਸ਼ਨ ਲੈ ਕੇ ਚੁੱਕ ਲੈਣਗੇ ਨਾ। ਅਤੇ ਉਹਨਾਂ ਕਿਹਾ ਮੈਂ WhatsApp 'ਤੇ ਮੌਜੂਦ ਹੋਵਾਂਗਾ, ਅਤੇ ਮੇਰੇ ਨਾਲ ਜਿਹੜਾ ਵੀ ਕੰਸਲਟ ਕਰਨਾ WhatsApp 'ਤੇ ਕਰ ਲਓ। ਮੈਂ ਕੀ ਆਖਾਂ। ਫਿਰ ਉਸ ਤੋਂ ਬਾਅਦ ਅਸੀਂ ਆਨੇ, ਅਸੀਂ ਜ਼ਿੰਦਾ ਕੌਮ ਹੈ ਅਤੇ ਸਾਡਾ ਮੁਲਕ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਬਣਨ ਲਈ ਬਣਿਆ। ਪੂਰੇ ਪਾਕਿਸਤਾਨ 'ਚ ਕਿਤੇ ਦੁੱਧ ਦਾ ਲੀਟਰ ਨਹੀਂ ਲੱਭਦਾ, ਬੱਚੀਆਂ ਅਸੀਂ ਵੰਨੀ ਕਰਨੇ ਹੈ, ਬੱਚੇ ਸਾਡੇ ਮਹਿਫੂਜ਼ ਨਹੀਂ ਹੈ, ਸਿਕਿਉਰਿਟੀ ਦੀ ਸੂਰਤ ਹਾਲ 'ਚ ਅਸੀਂ ਤੀਸਰੇ ਨੰਬਰ 'ਤੇ ਹੈ, ਔਰਤਾਂ ਦੇ ਹਕੂਕ 'ਚ ਅਸੀਂ ਹੁਣ ਦੁਨੀਆ ਦੇ ਵਿੱਚ ਨੰਬਰ 1 ਹੀ ਤਕਰੀਬਨ ਆ ਗਏ, ਸੁਡਾਨ ਤੋਂ ਬਾਅਦ ਅਸੀਂ ਹੈ। ਸਾਡੀ ਅਦਲੀਆ 136ਵੇਂ ਨੰਬਰ ਦੇ ਉੱਤੇ ਹੈ। ਡਾਕਟਰਾਂ ਦਾ ਅਸੀਂ ਹਾਲ ਕੀ ਕਰਨ ਡਏ ਹਾਂ, ਜੱਜਾਂ ਦੇ ਕਮਰਿਆਂ ਦੇ ਵਿੱਚ ਅਸੀਂ ਕੈਮਰੇ ਲਾਉਣ ਡੇ। ਕੌਣ ਲੋਕ ਹੈ ਅਸੀਂ? ਕੋਈ ਸ਼ਰਮ ਆਉਂਦੀ ਸਾਨੂੰ? ਸਾਨੂੰ ਸ਼ਰਮ ਆਉਂਦੀ ਬਈ ਅਸੀਂ ਕੌਣ ਹੈ? ਬਹਰਹਾਲ, ਅੱਛਾ ਜੀ, ਅੱਗੋਂ ਅਗਲੀ ਖਬਰ ਜਿਹੜੀ ਉਹ ਮੁਹੰਮਦ ਜ਼ੁਬੈਰ ਸਾਹਿਬ ਦਾ ਇੱਕ ਬਿਆਨ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਟੈਰਰਿਜ਼ਮ ਹੈ ਇਹ ਤਾਂ ਇਮਰਾਨ ਖਾਨ ਨੇ ਨਹੀਂ ਕੀਤਾ, ਇਹਦੇ 'ਚ ਤਾਂ ਇਮਰਾਨ ਖਾਨ ਦਾ ਕਸੂਰ ਨਹੀਂ ਟੈਰਰਿਜ਼ਮ 'ਚ। ਉਹਨਾਂ ਨੇ ਕਿਹਾ ਕਿ ਇਹਨੂੰ ਫਿਕਸ ਕਰੋ। ਉਹ ਆਰਮੀ ਨੂੰ ਜ਼ਾਹਿਰ ਹੈ ਉਹਨਾਂ ਨੇ ਗੱਲ ਕੀਤੀ, ਉਹਨਾਂ ਕਿਹਾ ਇਹਦੇ 'ਚ ਤਾਂ ਉਹਨਾਂ ਦਾ ਕਸੂਰ ਨਹੀਂ ਹੈ, ਅਤੇ ਟੈਰਰਿਜ਼ਮ ਤਾਂ ਤੁਸੀਂ ਆਪ ਕੀਤਾ ਹੈ ਨਾ।
ਤੇ ਆਪ ਕੀਤਾ ਦਾ ਮਤਲਬ ਇਹ ਹੈ ਕਿ ਟੈਰਰਿਜ਼ਮ ਜਿਹੜਾ ਉਹ ਤਾਂ ਤੁਹਾਡੀ ਏਰੀਆ ਹੈ ਨਾ, ਟੈਰਰਿਸਟਾਂ ਨੂੰ ਫੜਨਾ ਤੇ ਤੁਸੀਂ ਹੈ ਨਾ। ਉਹ ਅਗਰ ਤੁਹਾਡੀ ਕੁਤਾਹੀ ਹੋਏਗੀ ਤੇ ਟੈਰਰਿਜ਼ਮ ਵਧੇਗਾ। ਉਹ ਮਤਲਬ ਕਿ ਉਹ ਤਾਂ ਤੁਹਾਡਾ ਇਲਾਕਾ ਹੈ ਨਾ। ਜ਼ਾਹਿਰ ਹੈ ਟੈਰਰਿਜ਼ਮ ਤੇ ਤੁਸੀਂ ਨਹੀਂ ਕਰਦੇ, ਟੈਰਰਿਜ਼ਮ ਤੇ ਟੈਰਰਿਸਟ ਹੀ ਕਰਦੇ ਨੇ, ਪਰ ਉਹਨਾਂ ਨੂੰ ਫੜਨਾ ਤੇ ਤੁਸੀਂ ਹੈ ਨਾ। ਇਹ ਤੇ ਇਮਰਾਨ ਖਾਨ ਦਾ ਕਸੂਰ ਨਹੀਂ ਹੈ, ਉਹਨਾਂ ਨੇ ਕਿਹਾ। ਔਰ ਹੁਣ ਤੇ ਗਵਾਹੀ ਵੀ ਆ ਗਈ, ਮੁਹੰਮਦ ਮਾਲਿਕ ਸਾਹਿਬ ਨੇ ਕਿਹਾ ਹੈ ਕਿ ਜਨਰਲ ਬਾਜਵਾ ਕਹਿੰਦਾ ਹੈ ਓਪਨ ਸੈਸ਼ਨ ਰੱਖੋ ਤੇ ਮੈਂ ਆ ਕੇ ਦੱਸਦਾ ਵੀ ਇਹ ਜਿਹੜਾ ਕਹਿੰਦੇ ਨੇ ਇਮਰਾਨ ਖਾਨ ਤਾਲਿਬਾਨ ਨੂੰ ਲਿਆਇਆ, ਇਮਰਾਨ ਖਾਨ ਲਿਆਇਆ ਜਨਰਲ ਬਾਜਵਾ ਦੇ ਜ਼ਮਾਨੇ 'ਚ। ਉਹਨਾਂ ਕਿਹਾ ਸਾਡੇ ਜ਼ਮਾਨੇ 'ਚ ਕਿਸੇ ਨੂੰ ਲਿਆ ਕੇ ਨਹੀਂ ਵਸਾਇਆ। ਇਹ ਬਿਲਕੁਲ ਪਲਾਨ ਹੈ ਸੀ, ਲੇਕਿਨ ਫਿਰ ਇਹ ਪੂਰਾ ਨਹੀਂ ਹੋ ਸਕਿਆ ਸੀ, ਇਹਨੂੰ ਅਸੀਂ ਐਗਜ਼ੀਕਿਊਟ ਨਹੀਂ ਸੀ ਕੀਤਾ। ਔਰ ਹੈ ਵੀ ਸੀ ਤੇ ਜਨਰਲ ਬਾਜਵਾ ਦਾ ਸੀ, ਇਮਰਾਨ ਖਾਨ ਦੇ ਨਾਲ ਉਹਦਾ ਕੀ ਲੈਣ ਦੇਣ ਸੀ? ਤੁਹਾਡਾ ਹੀ ਪਲਾਨ ਸੀ ਨਾ। ਤੇ ਹੁਣ ਇਹਨੂੰ ਸਾਂਭੋ ਇਸ ਸਾਰੇ ਕੰਮ ਨੂੰ। ਬਹਰਹਾਲ ਆਖਰੀ ਤੁਹਾਡੇ ਸਾਹਮਣੇ ਜਿਹੜੀ ਚੀਜ਼ ਰੱਖਣੀ ਹੈ ਉਹ ਰੱਖਣੀ ਹੈ ਕਿ ਮੈਨੂੰ ਵੀ ਕੋਈ ਸਮਝ ਨਹੀਂ, ਮੈਂ ਇਹਦੇ ਉੱਤੇ ਕੋਈ ਤਜਜ਼ੀਆ ਨਹੀਂ ਕਰ ਸਕਦਾ, ਸਿਰਫ ਤੁਹਾਨੂੰ ਸੁਣਵਾ ਸਕਦਾ। ਬਾਜੀ ਆਂਦੀ ਹੈ ਵੀ ਮੈਂ ਇੰਗਲਿਸ਼ ਦੇ ਵਿੱਚ ਜਿਹੜਾ ਉਹ MA ਕੀਤਾ ਸੀ, ਇਹ ਪਤਾ ਨਹੀਂ MBA ਕੀਤਾ ਇੰਗਲਿਸ਼ ਦੇ ਵਿੱਚ। ਮੇਰੀ ਸਮਝ ਤੋਂ ਤਾਂ ਬਾਹਰ ਨੇ ਡਿਗਰੀਆਂ, ਮੈਨੂੰ ਨਹੀਂ ਪਤਾ। ਮੈਂ ਥੋੜ੍ਹਾ ਨਲਾਇਕ ਆਦਮੀ ਹਾਂ, ਪੜ੍ਹਿਆ ਲਿਖਿਆ ਘੱਟ ਹੈ ਜ਼ਰਾ, ਮੈਨੂੰ ਇੰਨੀਆਂ ਚੀਜ਼ਾਂ ਦਾ ਨਹੀਂ ਪਤਾ। ਤੁਸੀਂ ਜ਼ਰਾ ਮੈਨੂੰ ਥੋੜ੍ਹਾ ਜਿਹਾ ਸਮਝਾ ਦਿਓ। ਫਿਰ ਆਂਦੀ ਮੈਂ ਹਿਸਟਰੀ 'ਚ ਫਿਕਸ਼ਨ ਪੜ੍ਹਦੀ ਰਹੀ ਹਾਂ। ਫਿਰ ਆਂਦੀ ਹੈ ਮੈਂ ਮੈਡੀਕਲ ਕਾਲਜ ਵੀ ਗਈ ਸਾਂ ਤਾਂ ਉੱਥੋਂ ਨਿਕਲ ਗਈ ਹੈ। ਫਿਰ ਕਹਿੰਦੀ ਸੀ ਮੇਰੀ ਲੰਦਨ ਤੇ ਕੀ ਕਿਤੇ ਵੀ ਪ੍ਰਾਪਰਟੀ ਨਹੀਂ ਹੈ। ਫਿਰ ਆਂਦੀ ਹੈ ਇਹ ਕਿੱਥੋਂ ਲੱਭ ਲਿਆ ਇਹਨੇ ਸਾਰਾ ਕੁਛ। ਇਹ ਜ਼ਰਾ ਸੁਣੋ ਬਾਜੀ ਆਂਦੀ ਕੀ ਕੁਛ ਹੈ। मैंने सुना कि आपको मुताले का बहुत शौक है। कि ये बात अगर दुरुस्त है तो फिर कौन सी किताबें आप पढ़ती हैं, किस तरह के राइटर्स को आप पढ़ना पसंद करती हैं? हिस्ट्री सबसे ज्यादा, मुझे फिक्शन बहुत पसंद है। फिक्शन में एक दो राइटर्स हैं जो बहुत क्लोज टू रियलिटी है, मैं उनको बहुत शौक से पढ़ती हूँ। जैसे पॉलो कोएल्हो है, ब्राजीलियन ऑथर है, मैं बड़े शौक से उनको पढ़ती हूँ। जैसे अल्केमिस्ट है और वॉरियर ऑफ लाइट है, एरिफ शफक को मैं बहुत शौक से पढ़ती हूँ। उनकी जो 40 रूल्स ऑफ लव है उसको वो मेरी बड़ी पसंदीदा फेवरेट किताब है। फिर एक किताब है सीट ऑफ सोल, वो मुझे बड़ी पसंद है। ट्वाइलाइट इनवेडिंग। तो जो नॉवेल्स बैकड्रॉप में होते हैं, हिस्ट्री जिनके बैकड्रॉप में चल रही होती है, इस तरह की किताब मैं ज़्यादा शौक से पढ़ती हूँ। कुछ ऐसे पोइट्स हैं जिन जैसे शीमस हीनी आयरिश पोइट है, और उन्होंने वो जो फ्रीडम के लिए जो पोइट्री की, मुझे उसमें से कोई स्ट्रेंथ पाकिस्तानी उर्दू राइटर्स में कोई अगर आपकी चॉइस? मैंने जब मैं जेल में थी तो वो पहली मर्तबा मुझे मौका मिला कि मैं उर्दू के जो नॉवेल्स हैं वो मैं पढूं, और वो मैंने आई थिंक उनकी जो लाइब्रेरी ज़रा आउटडेटेड सी लाइब्रेरी, लेकिन उसके अंदर जितनी भी उर्दू की नॉवेल्स थी, शायरी की किताबें थी, वो सब मैंने पढ़ी। मैं उसको मिस करती हूँ कि वो, क्योंकि आपके पास टाइम होता है और आप वो रीडिंग ज़्यादा आपकी हो सकती। अहमद फराज को शौक से पढ़ा है मैंने, साहिब लुधियानवी को मैंने पढ़ा है, परवीन शाकिर को मैंने पढ़ा है, अमजद इस्लाम अमजद साहब को मैंने पढ़ा। कुछ थिंकर्स हैं ऐसे जिनको मैंने न सिर्फ पढ़ा है बल्कि उनकी जो फ़िलासफ़ीज़ हैं उसको अपनी ज़िंदगी में कहीं इनकॉर्पोरेट करने की कोशिश भी की है। मैं फ्रांसिस बेकन को बड़े शौक से मैंने पढ़ा, नीत्शे को मैंने पढ़ा। सुन लिया जी, मैनू इत्थों इजाज़त दिओ, रब रख।